अस्सलाम वालेकुम, सत श्री अकाल। मैं नासिर ढिल्लों, तुसीं जुड़े हो साडे चैनल पंजाबी लहर ते। ਅੱਜ ਕਾਫੀ ਦਿਨਾਂ ਤੋਂ ਬਾਅਦ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਂ। ਪਹਿਲੇ ਵੀਡੀਓਜ਼ ਤੁਸੀਂ ਸਾਰੇ ਦੋਸਤਾਂ ਨੇ ਬਹੁਤ ਪਸੰਦ ਕੀਤੇ, ਮੇਰੇ ਕਮੈਂਟ ਵੀ ਉਹਨਾਂ ਦੇ ਬਹੁਤ ਆਏ। ਇਹ 'ਚ ਮੈਂ ਖਾਸ ਦੱਸਾਂ ਕਿ ਅਸੀਂ ਵੀਡੀਓ ਅਪਲੋਡ ਕੀਤੇ ਸੀ ਮੌਂਟੀ ਭਾਈ ਸਾਹਿਬ ਨਾਲ, ਸਨਾਈਪਰ ਆਟੋ ਟ੍ਰੇਡਿੰਗ ਜਿਹੜਾ ਬੋਟ ਬਣਾਉਂਦੇ ਨੇ, ਜਿਹੜਾ ਸੌਫਟਵੇਅਰ ਬਣਾਉਂਦੇ ਨੇ, ਜਿਹੜੇ ਟ੍ਰੇਡਿੰਗ ਕਰਦੇ ਨੇ, ਜਿਹੜੇ ਲੋਕ ਟ੍ਰੇਡਿੰਗ ਕੰਪਨੀ ਨਹੀਂ ਹੈ, ਜਿਹੜੇ ਟ੍ਰੇਡ ਆਲਰੇਡੀ ਕਰਦੇ ਨੇ ਜਾਂ ਨਵਾਂ ਸਿੱਖਣਾ ਚਾਹੁੰਦੇ ਨੇ, ਉਹਨਾਂ ਲਈ ਇੱਕ ਇਹਨਾਂ ਨੇ ਬੋਟ ਬਣਾਇਆ, ਆਟੋਮੇਸ਼ਨ ਬੋਟ, ਜਿਹੜਾ ਉਹਨੂੰ ਡੀਲ ਕਰਦਾ ਟ੍ਰੇਡਿੰਗ ਨੂੰ। ਤੇ ਸਾਰਿਆਂ ਨਾਲ ਵੱਡੀ ਗੱਲ ਇਹ ਕਿ ਇਹਨਾਂ ਨੇ ਆਪਣੇ ਜਿਹੜੀ ਰਿਕਰੂਟਮੈਂਟ ਕੀਤੀ ਹੈ, ਮੈਂ ਉਹ ਪਹਿਲੇ ਵੀ ਪ੍ਰੋਗਰਾਮ 'ਚ ਕੋਟ ਕੀਤਾ ਸੀ ਕਿ ਪਾਕਿਸਤਾਨ ਨੇ ਇੱਕ ਆਫਿਸ ਬਣਾਇਆ, ਇੱਕ ਅੰਮ੍ਰਿਤਸਰ ਬਣਾਇਆ, ਹੈੱਡ ਆਫਿਸ ਇਹਨਾਂ ਦਾ US ਦੇ ਵਿੱਚ ਹੈ। ਤੇ ਇਹ ਸਾਰਿਆਂ ਨੂੰ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਦੋਵਾਂ ਪਾਸੇ ਦੇ ਲੋਕਾਂ ਨੂੰ ਆਪਣੀ ਟੀਮ ਦੇ ਵਿੱਚ ਸ਼ਾਮਲ ਰੱਖਿਆ ਕੀਤਾ ਤੇ ਇਹਨਾਂ ਦਾ ਬਹੁਤ ਸਕਸੈਸ ਜਾ ਰਿਹਾ। ਪਿਛਲੇ ਜਿਹੜੇ ਪ੍ਰੋਗਰਾਮ ਆ ਤੁਹਾਡੇ ਨਾਲ ਰਿਕਾਰਡ ਕਰਕੇ ਤੁਹਾਡੇ ਰੂਬਰੂ ਕੀਤੇ ਸੀ, ਬਹੁਤ ਸਾਰੇ ਲੋਕਾਂ ਦੇ ਮੈਸੇजेस, ਕੁਛ ਸਵਾਲ, ਕੁਛ ਬਲਕਿ ਮੇਰੇ ਕੋਲ ਲੈ ਕੇ ਕੰਟੈਕਟ ਇਹਨਾਂ ਨਾਲ ਇਹਨਾਂ ਨੇ ਅਪੁਆਇੰਟਮੈਂਟਸ ਵੀ ਬਣਾਈਆਂ। ਉਹਨਾਂ 'ਚ ਇੱਕ ਮੇਰਾ ਭਾਂਜਾ ਵੀ ਜਿਹੜਾ ਟ੍ਰੇਡਿੰਗ ਵੀ ਕਰ ਰਿਹਾ ਇਸ ਬੋਟ ਦੇ ਜ਼ਰੀਏ। ਤੇ ਮੇਰੇ ਨਾਲ ਅੱਜ ਫੇਰ ਨੇ ਮੌਂਟੀ ਭਾਈ ਸਾਹਿਬ, ਵੈਲਕਮ ਤੁਹਾਨੂੰ ਅੱਜ ਦੇ ਪ੍ਰੋਗਰਾਮ 'ਚ। ਹਾਂਜੀ, ਕੀ ਹਾਲ ਨਾਸਿਰ ਸਾਹਿਬ? ਥੈਂਕ ਯੂ ਸੋ ਮਚ ਤੁਹਾਡਾ। ਬਹੁਤ ਵਧੀਆ, ਬਹੁਤ ਸ਼ੁਕਰੀਆ। ਤੁਸੀਂ ਅੱਜ ਫੇਰ ਸਾਨੂੰ ਟਾਈਮ ਦਿੱਤਾ, ਆਪਣੇ ਕੀਮਤੀ ਟਾਈਮ 'ਚੋਂ ਟਾਈਮ ਕੱਢ ਕੇ, ਕਿਉਂਕਿ ਟ੍ਰੇਡਿੰਗ ਵਾਲਿਆਂ ਦਾ ਤੇ ਇੱਕ ਮਿੰਟ ਡਾਲਰ ਵਾਲਾ ਹੁੰਦਾ। ਹਾਂਜੀ, ਵੇਖੋ ਤੁਸੀਂ ਜੇ ਯਾਦ ਕੀਤਾ ਹੋਵੇ ਅਸੀਂ ਨਾ ਆਪਣਾ ਆਈਏ ਤੇ ਗੱਲ ਮਾੜੀ ਹੈ ਨਾ। ਤੇ ਤੁਸੀਂ ਜਦੋਂ ਵੀ ਯਾਦ ਕਰੋਗੇ ਅਸੀਂ ਤਾਂ ਅਵੇਲੇਬਲ ਹਾਂ ਤੁਹਾਡੇ ਵਾਸਤੇ ਹਮੇਸ਼ਾ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ ਮੌਂਟੀ ਭਾਈ ਸਾਹਿਬ। ਜਿਹੜੇ ਆਪਾਂ ਪਿਛਲੇ ਵੀਡੀਓਜ਼ ਕੀਤੇ ਸਨ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਤੇ ਮੇਰੇ ਕੋਲ ਕੰਟੈਕਟ ਲੈ ਕੇ ਤੇ ਅਪੁਆਇੰਟਮੈਂਟਸ ਵੀ ਬੁੱਕ ਕੀਤੀਆਂ ਤੇ ਬਹੁਤ ਸਾਰੇ ਉਹਨਾਂ ਨੂੰ ਸਿੱਖ ਵੀ ਰਹੇ ਨੇ। ਉਹਨਾਂ 'ਚੋਂ ਇੱਕ ਮੇਰਾ ਭਾਂਜਾ ਵੀ ਜਿਹੜਾ ਟ੍ਰੇਡਿੰਗ ਸਿੱਖ ਰਿਹਾ ਤੇ ਕਰ ਵੀ ਰਿਹਾ। ਮੈਂ ਦੱਸਦਾ ਜਾਵਾਂ ਕਿ ਜਿਵੇਂ ਅੱਗੇ ਮੈਂ ਪਹਿਲਾਂ ਦੱਸਿਆ ਸੀ ਵੀ ਇਹਨਾਂ ਨੇ ਦੋਵਾਂ ਪਾਸੇ ਵਸਣ ਵਾਲੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਅਪਰਚੁਨਿਟੀਜ਼ ਦੇ ਰਹੇ ਨੇ। ਉਹ ਲਾਹੌਰ ਦੇ ਵਿੱਚ ਵੀ ਇੱਕ ਆਫਿਸ ਸਟੈਬਲਿਸ਼ ਕੀਤਾ, ਉਸ ਤੋਂ ਬਾਅਦ ਅੰਮ੍ਰਿਤਸਰ ਵੀ, ਲੇਕਿਨ ਇਹਦਾ ਬੇਸਡ ਕੈਲੀਫੋਰਨੀਆ ਤੋਂ US ਤੋਂ। ਕੁਛ ਕੁਐਸਚਨਸ ਹਨ, ਕੁਛ ਗੱਲਾਂ ਬਾਤਾਂ ਨੇ, ਉਹਦੇ 'ਤੇ ਆਪਾਂ ਅੱਜ ਜਿਸ 'ਤੇ ਗੱਲ ਕਰਨੀ ਹੈ। ਲਾਈਵ ਟ੍ਰੇਡਿੰਗ ਜਿਵੇਂ ਆਪਾਂ ਪਿਛਲੀ ਵਾਰੀ ਕੀਤੀ ਸੀ, ਅੱਜ ਵੀ ਕਰਾਂਗੇ। ਤੁਹਾਡੇ ਕੋਲ ਥੋੜ੍ਹਾ ਜਿਹਾ ਟਾਈਮ ਜ਼ਰੂਰ ਤੁਹਾਨੂੰ ਕਹਾਂਗਾ, ਉਹ ਵੀ ਕਰਕੇ ਵਿਖਾਓ। ਪਹਿਲਾਂ ਤਾਂ ਇਹ ਦੱਸ ਦਿਓ ਵੀ ਜਿਹੜੇ ਨਵੇਂ ਜੁੜੇ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ, ਇਹ ਫਿਊਚਰ ਟ੍ਰੇਡਿੰਗ ਹੈ ਕੀ ਆ? ਅੱਜ ਫੇਰ ਉਹਨਾਂ ਨੂੰ ਦੱਸ ਦਿਓ, 2 ਪ੍ਰੋਗਰਾਮ 'ਚ ਤੁਸੀਂ ਇਹਨਾਂ ਨੂੰ ਕੀਤਾ, ਤੇ ਹੈ ਕੀ ਫਿਊਚਰ ਟ੍ਰੇਡਿੰਗ ਨਵੇਂ ਸੁਣਨ ਵਾਲਿਆਂ ਵਾਸਤੇ? ਭਾਈ ਜਿਹੜੀ ਜਿਸ ਤਰ੍ਹਾਂ ਆਪਣੀ ਸਟਾਕ ਟ੍ਰੇਡਿੰਗ ਹੁੰਦੀ ਆ, ਕ੍ਰਿਪਟੋ ਹੁੰਦੀ ਆ, ਫੋਰੈਕਸ ਹੁੰਦੀ, ਇੱਦਾਂ ਇੱਕ ਫਿਊਚਰਸ ਟ੍ਰੇਡਿੰਗ ਹੈ, ਵੱਖਰੀ ਮਾਰਕੀਟ ਆ। ਠੀਕ ਹੈ, ਇਹ ਜਿਹੜੀ ਮਾਰਕੀਟ ਵਰਲਡ ਵਾਈਡ ਦੇ ਵਿੱਚ ਸੇਮ ਹੀ ਆ। 23 ਘੰਟੇ ਮਾਰਕੀਟ ਖੁੱਲੀ ਰਹਿੰਦੀ ਆ। ਬੇਸਿਕਲੀ ਆਪਾਂ 4 ਜਿਹੜੇ ਇੰਡੈਕਸ ਆ US ਦੇ, ਨੈਸਡੈਕ, S&P 500, ਡਾਓ ਜੋਨਸ, ਰਸਲਸ 2000, ਇੱਕ ਆਪਾਂ ਆਹ ਟ੍ਰੇਡ ਕਰਦੇ ਆ। ਬਾਕੀ 골ਡ ਆ, ਸਿਲਵਰ ਆ, ਕਰੂਡ ਆਇਲ ਆ। ਜੇ ਕਿਸੇ ਨੇ ਕਰੰਸੀ ਕਰਨੀ ਉਹ ਕਰ ਸਕਦੇ। ਸੋ ਜਿਹੜਾ ਫਿਊਚਰਸ ਮਾਰਕੀਟ ਹੈ ਨਾ, ਬੇਸਿਕਲੀ ਇਹ ਆ ਕਿ ਇਹ ਮੋਸਟਲੀ ਜਿਹੜੇ ਬੈਂਕਸ ਆ, ਇੰਸਟੀਟਿਊਸ਼ਨਸ ਆ, ਇੰਸ਼ੋਰੈਂਸ ਕੰਪਨੀਸ ਆ, ਫਾਈਨੈਂਸ਼ੀਅਲ ਜਿਹੜੇ ਆਪਣਾ ਤੁਹਾਡੀ ਟੇਕ ਕੇਅਰ ਕਰਦੇ ਆ ਫੰਡਿੰਗ ਦੀ, ਹੈ ਨਾ, ਤੁਹਾਡੇ ਪੈਸਿਆਂ ਦੀ, ਉਹ ਜ਼ਿਆਦਾ ਟ੍ਰੇਡ ਕਰਦੇ ਆ। ਸੋ ਹੈਗੇ ਤੇ ਬਹੁਤ ਪੁਰਾਣੀ ਆ ਫਿਊਚਰਸ ਟ੍ਰੇਡਿੰਗ। ਜਿੰਨੀ ਸਟਾਕ ਟ੍ਰੇਡਿੰਗ ਪੁਰਾਣੀ, ਉਨੀ ਫਿਊਚਰਸ ਟ੍ਰੇਡਿੰਗ ਪੁਰਾਣੀ ਆ। ਪਰ ਲੋਕਾਂ ਨੂੰ ਇਸ ਚੀਜ਼ ਦਾ ਹੁਣ ਪਤਾ ਲੱਗਣ ਲੱਗਾ ਕਿ ਫਿਊਚਰਸ ਟ੍ਰੇਡਿੰਗ ਕਿੰਨੀ ਈਜ਼ੀ ਆ, ਕਿੰਨੇ ਆਪਾਂ ਥੋੜ੍ਹੀਆਂ ਮਾਰਕੀਟਸ ਦੇ ਵਿੱਚ ਹੀ ਇੱਕ ਅੱਧੀ ਮਾਰਕੀਟ ਚੂਜ਼ ਕਰਕੇ ਆਪਾਂ ਟ੍ਰੇਡ ਕਰ ਸਕਦੇ ਹਾਂ। ਆਪਾਂ ਨੂੰ ਹਰ ਇੱਕ ਸਟਾਕ ਬਾਰੇ ਪੜ੍ਹਨ ਦੀ ਲੋੜ ਨਹੀਂ, ਹਰ ਇੱਕ ਕਰੰਸੀ ਬਾਰੇ ਪੜ੍ਹਨ ਦੀ ਲੋੜ ਨਹੀਂ। ਬਸ 1-2 ਜਿਹੜੀਆਂ ਮਾਰਕੀਟਸ ਆ ਉਹਨਾਂ ਨੂੰ ਫੜ ਕੇ ਆਪਾਂ ਵਧੀਆ ਟ੍ਰੇਡਿੰਗ ਕਰ ਸਕਦੇ ਹਾਂ। ਠੀਕ ਆ। ਸੋ ਇਹ ਆ ਕਿ ਦੂਜੀ ਗੱਲ ਇਹ ਆ ਕਿ ਤੁਸੀਂ ਜਿੱਥੇ ਮਰਜ਼ੀ ਬੈਠੇ ਹੋ, ਜਿੱਥੇ ਵੀ, ਚਾਹੇ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ, ਦੁਬਈ, UK, ਕੈਨੇਡਾ, US, ਸਾਰਿਆਂ ਵਾਸਤੇ ਸੇਮ ਹੀ ਆ। ਸੇਮ ਹੀ ਮਾਰਕੀਟ ਹੈ। ਜਿਹੜੀ ਟ੍ਰੇਡਿੰਗ ਮੈਂ ਇੱਥੇ ਕਰ ਰਿਹਾ ਵਾਂ ਉਹੀ ਟ੍ਰੇਡਿੰਗ ਉਹ ਕੋਈ ਵੀ ਦੁਨੀਆ ਤੇ ਹੋਰ ਬੈਠਾ ਉੱਥੇ ਕਰ ਰਿਹਾ ਵਾ। ਠੀਕ ਹੈ। ਆਪਣੇ ਹੁਣ ਕਸਟਮਰ ਆ, ਕੋਈ ਕੋਲੰਬੀਆ ਵਾ, ਕੋਈ ਸਾਊਥ ਅਫਰੀਕਾ ਵਾ, ਕੋਈ ਆਇਰਲੈਂਡ 'ਚ ਆ, ਕੋਈ ਆਸਟਰੀਆ ਵਾ। ਸੋ ਸਾਰੇ ਅਸੀਂ ਸੇਮ ਹੀ ਟ੍ਰੇਡਿੰਗ ਕਰਦੇ ਹਾਂ। ਸੋ ਓਪਰਚੁਨਿਟੀ ਸਾਰਿਆਂ ਵਾਸਤੇ ਸੇਮ ਹੈ ਇਸ ਮਾਰਕੀਟ ਦੇ ਵਿੱਚ। ਠੀਕ ਹੈ। ਅੱਛਾ, ਇਹਦੇ 'ਚ ਇੱਕ ਹੋਰ ਮੈਨੂੰ ਦੱਸਿਓ ਵੀ ਇਹ ਫਿਊਚਰ ਟ੍ਰੇਡਿੰਗ ਦਾ ਹੋ ਗਿਆ। ਮੈਨੂੰ ਕੁਛ ਜਿਸ ਤਰ੍ਹਾਂ ਲੋਕ ਕਮੈਂਟ ਕਰਦੇ ਆ, ਅਪਰੀਸ਼ੀਏਟ ਕਰਦੇ, ਤੇ ਕੁਛ ਦੇ ਕੁਐਸਚਨਸ ਵੀ ਹੁੰਦੇ ਆ ਵੀ ਇਹ ਫਰਾਡ ਆ, ਇਹ ਧੋਖਾ ਆ। ਇਹਦੇ 'ਤੇ ਜ਼ਰੂਰ ਦੱਸਿਓ। ਜਿਵੇਂ ਮੈਂ ਸਟਾਰਟ ਕੀਤਾ ਨਾ, ਪਹਿਲੋਂ ਗਿਆ ਵੀ ਇਹ ਟ੍ਰੇਡਿੰਗ ਕੰਪਨੀ ਨਹੀਂ ਹੈ। ਇਹ ਜਿਹੜੇ ਟ੍ਰੇਡ ਕਰਦੇ ਨੇ ਜਾਂ ਟ੍ਰੇਡਿੰਗ ਕਰਦੇ ਨੇ ਉਹਨਾਂ ਨੂੰ ਸਿਖਾਉਂਦੇ ਆ, ਉਹਨਾਂ ਨੂੰ ਬੋਟ ਵੇਚਦੇ ਆ ਜਿਹੜੀ ਉਹਨਾਂ ਦੀ ਹੈਲਪ ਕਰਦਾ। ਸੋ ਇਹਦੇ 'ਤੇ ਫਿਰ ਇੱਕ ਵਾਰੀ ਥੋੜ੍ਹਾ ਜਿਹਾ ਕਲੀਅਰ, ਥੋੜ੍ਹਾ ਜਿਹਾ ਆਪਣਾ ਦੱਸਿਓ ਵੀ ਆਪਣੀ ਸਾਡੀ ਸਨਾਈਪਰ ਆਟੋ ਟ੍ਰੇਡਿੰਗ ਕੰਪਨੀ ਇਹ ਕੀ ਕਰਦੀ ਆ, ਕਿਵੇਂ ਸਿਖਾਉਂਦੀ ਆ, ਕੀ ਵੇਚਦੀ ਆ, ਸਾਡਾ ਆ ਵੀਡੀਓ ਬਣਾਉਣ ਦਾ ਗੋਲ ਮਕਸਦ ਕੀ ਹੈ? ਸੋ ਭਾਈ, ਪਹਿਲੀ ਗੱਲ ਤੇ ਆਪਾਂ ਨੂੰ ਇਹ ਥੋੜਾ ਪੋਜ਼ਿਟਿਵ ਰਹਿਣਾ ਪੈਣਾ ਵਾ ਕਿ ਇਹ ਟ੍ਰੇਡਿੰਗ ਇੱਕ ਬਿਜ਼ਨਸ ਆ। ਠੀਕ ਆ।
ਕਰੋੜਾਂ ਲੋਕ ਇਸ ਟ੍ਰੇਡਿੰਗ ਨੂੰ ਕਰ ਰਹੇ ਆ। ਉਹ ਰੋਜ਼ ਟ੍ਰੇਡਿੰਗ ਕਰਦੇ ਆ, ਆਪਣੇ ਖਰਚੇ ਪਾਣੀ ਜੋਗੇ ਪੈਸੇ ਬਣਾਉਂਦੇ ਆ। ਠੀਕ ਆ, ਕਈਆਂ ਦੀ ਲਿਵਿੰਗ ਹੀ ਟ੍ਰੇਡਿੰਗ ਸਿਰ ਤੇ ਆ। ਤੁਸੀਂ ਆਪਣਾ YouTube ਖੋਲ ਕੇ ਵੇਖੋ ਕਿੰਨੇ ਦੁਨੀਆ ਤੇ ਕਿੰਨੇ ਟ੍ਰੇਡਰ ਹੈ ਟ੍ਰੇਡਿੰਗ ਕਰਦੇ ਆ। ਠੀਕ ਹੈ, ਸੋ ਪਹਿਲੀ ਗੱਲ ਤੇ ਆਪਾਂ ਕਦੀ ਵੀ ਇਹਨੂੰ ਗੈਂਬਲ ਨਾਲ ਜਾਂ ਬੈਟਿੰਗ ਨਾਲ ਮੈਚ ਨਹੀਂ ਕਰਦੇ, ਕਿਉਂਕਿ ਆਪਾਂ ਟ੍ਰੇਡਿੰਗ ਨੂੰ ਐਜ਼ ਅ ਬਿਜ਼ਨਸ ਲੈ ਕੇ ਚੱਲਦੇ ਹਾਂ। ਦੂਜਾ, ਇੱਕ ਬਿਜ਼ਨਸ ਆ, ਜਿਸ ਤਰ੍ਹਾਂ ਬਾਕੀ ਸਾਰੇ ਬਿਜ਼ਨਸ ਆਪਾਂ ਨੂੰ ਸਿੱਖਣੇ ਪੈਂਦੇ ਆ, ਚਾਹੇ ਉਹ ਫਾਰਮਿੰਗ ਦਾ ਹੋਵੇ, ਰੈਸਟੋਰੈਂਟ ਦਾ ਹੋਵੇ, ਸਟੋਰ ਦਾ ਹੋਵੇ, ਆਪਣਾ ਗੈਸ ਸਟੇਸ਼ਨ ਦਾ ਹੋਵੇ, ਕੋਈ ਵੀ ਬਿਜ਼ਨਸ ਆ ਆਪਾਂ ਨੂੰ ਸਿੱਖਣਾ ਪੈਣਾ ਵਾ। ਸੋ ਇਹ ਵੀ ਇੱਕ ਬਿਜ਼ਨਸ ਜਿਹੜਾ ਆਪਾਂ ਨੂੰ ਸਿੱਖਣਾ ਪੈਂਦਾ ਵਾ, ਇੱਕ ਸਕਿੱਲ ਆ ਜਿਹੜਾ ਸਿੱਖਣਾ ਪੈਂਦਾ ਵਾ। ਠੀਕ ਆ, ਤੇ ਉਸ ਤੋਂ ਬਾਅਦ ਆਪਾਂ ਵਧੀਆ ਇਹਨਾਂ ਟ੍ਰੇਡਿੰਗ ਕਰਕੇ ਪੈਸਾ ਬਣਾ ਸਕਦੇ ਹਾਂ। ਸੋ ਪਹਿਲੀ ਗੱਲ ਹੈ, ਇਹਨੂੰ ਬਿਜ਼ਨਸ ਲੈ ਕੇ ਚੱਲੋ। ਦੂਜੀ ਗੱਲ, ਇਹਨੂੰ ਸਿੱਖੋ ਐਜ਼ ਅ ਸਕਿੱਲ ਨੂੰ, ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਇਹ ਸਾਡੀ ਇੱਕ ਰੋਜ਼ੀ ਰੋਟੀ ਆ। ਇਸ ਨਾਲ ਅਸੀਂ ਪੈਸੇ ਬਣਾ ਰਹੇ ਹਾਂ ਤੇ ਬਹੁਤ ਸਾਰੇ ਲੋਕੀ ਪੈਸੇ ਬਣਾ ਵੀ ਰਹੇ ਆ। ਸੋ ਬੇਸਿਕਲੀ ਜਿਹੜੇ ਫਰਾਡ ਹੋਏ ਨਾ, ਉਹ ਕੀ ਆ ਕਿ ਲੋਕਾਂ ਕੋਲ ਉਹਨਾਂ ਨੇ ਪੈਸੇ ਮੰਗੇ ਆ ਕਿ ਪਲੀਜ਼ ਤੁਸੀਂ $500 ਜਮ੍ਹਾਂ ਕਰਾਓ, ਤੁਹਾਡਾ ਅਸੀਂ 5000 ਕਰ ਦਾਂਗੇ ਜਾਂ 1000 ਕਰ ਦਾਂਗੇ, ਡਬਲ ਕਰ ਦਾਂਗੇ, ਟ੍ਰਿਪਲ ਕਰ ਦਾਂਗੇ। ਠੀਕ ਹੈ, ਇਹਦੇ ਵਿੱਚ ਅਸੀਂ ਕੀ ਕਹਿੰਦੇ ਕਿ ਤੁਸੀਂ ਸਾਨੂੰ ਇਨਵੈਸਟਿੰਗ ਵਾਸਤੇ ਪੈਸੇ ਨਹੀਂ ਦੇਣੇ। ਅਸੀਂ ਤਾਂ ਸਭ ਤੁਹਾਨੂੰ ਕਹਿ ਰਹੇ ਕਿ ਤੁਹਾਨੂੰ ਆਪਣੀ ਜੇਬ ਚੋਂ ਪੈਸੇ ਲਾਉਣ ਦੀ ਲੋੜ ਨਹੀਂ ਆ। ਤੁਹਾਨੂੰ ਅਸੀਂ ਦੱਸਾਂਗੇ ਕਿ ਫੰਡਿੰਗ ਕੰਪਨੀ ਕੋ ਆਪਾਂ ਕਿੱਦਾਂ ਪੈਸੇ ਲੈ ਕੇ ਬਿਨਾਂ ਆਪਣੀ ਜੇਬ ਚੋਂ ਪੈਸੇ ਲਾਏ ਕਿੱਦਾਂ ਆਪਾਂ ਟ੍ਰੇਡਿੰਗ ਕਰ ਸਕਦੇ ਹਾਂ। ਤਾਂ ਤੁਸੀਂ ਇਹ ਦੱਸਣਾ ਚਾਹੁੰਦੇ ਆ। ਠੀਕ ਆ, ਫਰਾਡ ਦਾ ਤੇ ਚੱਕਰ ਤਾਂ ਵਾ ਨਾ, ਜੇ ਤਾਂ ਅਸੀਂ ਤੁਹਾਨੂੰ ਕਹੀਏ ਕਿ ਤੁਸੀਂ ਸਾਨੂੰ ਪੈਸੇ ਦਿਓ ਤੇ ਅਸੀਂ ਤੁਹਾਡੇ ਇਨਵੈਸਟ ਕਰਦੇ ਹਾਂ, ਡਬਲ ਟ੍ਰਿਪਲ ਕਰਦੇ, ਫਿਰ ਤੁਹਾਡਾ ਅਸੀਂ ਫੋਨ ਨਾ ਚੁੱਕੀਏ। ਸੋ ਅਸੀਂ ਹੈਗੇ ਇੱਕ ਸੌਫਟਵੇਅਰ ਕੰਪਨੀ ਜਿਨ੍ਹਾਂ ਨੇ ਆਟੋਮੇਸ਼ਨ ਸੌਫਟਵੇਅਰ ਬਣਾਇਆ ਵਾ। ਅਸੀਂ ਸਿਰਫ ਤੁਹਾਨੂੰ ਇੱਕ ਟੂਲ ਦੇ ਰਹੇ ਹਾਂ, ਟ੍ਰੇਨਿੰਗ ਦੇ ਰਹੇ ਹਾਂ ਤੇ ਨਾਲ ਇੱਕ ਸਪੋਰਟ ਦੇ ਰਹੇ ਹਾਂ ਕਿ ਜੇ ਤੁਸੀਂ ਟ੍ਰੇਡਿੰਗ ਕਰਨਾ ਚਾਹੁੰਦੇ ਜੇ, ਟ੍ਰੇਡਿੰਗ ਸਿੱਖਣਾ ਚਾਹੁੰਦੇ ਜੇ, ਤੇ ਤੁਸੀਂ ਸਾਡੇ ਪਲੇਟਫਾਰਮ ਤੋਂ ਸਾਰਾ ਕੁਝ ਕਰ ਸਕਦੇ ਜੇ। ਦੂਜੀ ਗੱਲ ਇਹ ਆ ਕਿ ਜਿਸ ਤਰ੍ਹਾਂ ਤੁਹਾਨੂੰ ਮੈਂ ਕਿਹਾ ਕਿ ਤੁਹਾਨੂੰ ਇਹ 'ਚ ਆਪਣੇ ਪੈਸੇ ਇਨਵੈਸਟ ਕਰਨ ਦੀ ਲੋੜ ਨਹੀਂ ਹੈ ਨਾ, ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਫੰਡਿੰਗ ਕੰਪਨੀਆਂ ਨਾਲ ਕੰਮ ਕਰਕੇ ਉਹਨਾਂ ਦੇ ਆਪਣਾ ਜਿਹੜਾ ਟੈਸਟ ਆ ਜਾਂ ਚੈਲੰਜ ਪਾਸ ਕਰਕੇ ਕਿੱਦਾਂ ਆਪਾਂ ਉਹਨਾਂ ਦੇ ਪੈਸੇ ਤੋਂ ਪੈਸਾ ਬਣਾ ਸਕਦੇ ਹਾਂ। ਜਿਹੜਾ ਤੁਹਾਡੇ ਕੋਲ ਸਿੱਖੇਗਾ, ਮਤਲਬ ਵੀ ਉਹਨੂੰ ਤੁਸੀਂ ਸਿਖਾਓਗੇ ਵੀ ਜਿਹੜੀਆਂ ਫੰਡਿੰਗ ਕੰਪਨੀਆਂ ਨੇ ਉਹਨਾਂ ਨੂੰ ਅਪਰੋਚ ਕਿਸ ਤਰ੍ਹਾਂ ਕਰਨਾ, ਵੀ ਉਹਨਾਂ ਦਾ ਟੈਸਟ ਜਿਹੜਾ ਵਾ ਪਾਸ ਕਿਸ ਤਰ੍ਹਾਂ ਕਰਨਾ। ਜ਼ਾਰੀ ਗੱਲ ਹੈ, ਉਹਨਾਂ ਦਾ ਇੱਕ ਡੈਕੋਰਮ ਹੋਏਗਾ ਵੀ ਜਿਹਨੂੰ ਫੋਲੋ ਕਰਨਾ ਜਾਂ ਉਹਨੂੰ ਪਾਸ ਕਰਨਾ ਹੋਏਗਾ। ਬਿਲਕੁਲ ਭਾਈ, ਉਹਨਾਂ ਦੇ ਰੂਲਸ ਹੁੰਦੇ ਆ, ਥ੍ਰੈਸ਼ਹੋਲਡ ਰੂਲ ਆ, ਪੇ ਆਊਟ ਰੂਲਸ ਆ, ਹੈਨਾ। ਉਹਨਾਂ ਦੇ ਕਈ ਰੂਲਸ ਆ ਜਿਹੜੇ ਆਪਾਂ ਨੂੰ ਹਰ ਇੱਕ ਰੂਲ ਦਾ ਪਤਾ ਵਾ। ਆਪਾਂ ਆਪਣੇ ਕਸਟਮਰਸ ਨੂੰ ਸਾਰੇ ਰੂਲ ਦੱਸਦੇ ਆ ਕਿ ਇਹਨਾਂ ਦੇ ਰੂਲ ਆ, ਇਹਦੇ ਹਿਸਾਬ ਨਾਲ ਟ੍ਰੇਡਿੰਗ ਕਰੋ। ਤੇ ਆਪਾਂ ਜੇ ਸਾਰੇ ਰੂਲ ਆਪਾਂ ਨੂੰ ਪਤਾ ਹੋਣਗੇ ਨਾ ਤੇ ਆਪਾਂ ਟ੍ਰੇਡਿੰਗ ਵਧੀਆ ਕਰ ਸਕਦੇ। ਉਹ ਤੁਹਾਨੂੰ ਅਸੀਂ ਦੱਸਣਾ ਵਾ, ਉਹਦੀ ਟ੍ਰੇਨਿੰਗ ਤੁਹਾਨੂੰ ਅਸੀਂ ਪ੍ਰੋਵਾਈਡ ਕਰਨੀ ਆ ਕਿ ਆਪਾਂ ਕਿਸ ਤਰ੍ਹਾਂ ਫੰਡਿੰਗ ਕੰਪਨੀਆਂ ਕੋਲ ਪੈਸੇ ਲੈ ਕੇ ਬਿਨਾਂ ਆਪਣੇ ਪੈਸੇ ਲਾਏ ਵੀ ਟ੍ਰੇਡਿੰਗ ਕਰ ਸਕਦੇ ਆ ਤੇ ਵਿੱਚੋਂ ਪੈਸਾ ਬਣਾ ਸਕਦੇ ਆ। ਅੱਛਾ, ਇੱਕ ਹੋਰ ਇੱਥੇ ਕੁਐਸਚਨ ਹੈ, ਇਹ ਤਾਂ ਗੱਲ ਕਲੀਅਰ ਹੋ ਗਈ ਵੀ ਇਹ ਟ੍ਰੇਡਿੰਗ ਜਿਹੜੀ ਆ, ਮਤਲਬ ਵੀ ਆਪਾਂ ਜਿਵੇਂ ਮੈਂ ਸਟਾਰਟਿੰਗ 'ਚ ਗੱਲ ਕੀਤੀ ਸੀ ਵੀ ਪਾਕਿਸਤਾਨ ਦੇ ਵਿੱਚ ਤੁਹਾਡਾ ਆਪਣਾ ਆਫਿਸ ਹੈ ਜਿੱਥੇ ਤੁਸੀਂ ਕਰਦੇ ਜੇ, ਬੈਕਐਂਡ ਟੀਮਾਂ ਬੈਠੀਆਂ ਅੰਮ੍ਰਿਤਸਰ ਦੇ ਵਿੱਚ ਆ, US ਬੇਸਡ ਆ, ਮਤਲਬ ਵੀ ਇਹਨੂੰ ਕਰ ਕੌਣ ਸਕਦਾ ਵਾ ਇਸ ਬੋਟ ਨੂੰ, ਇਸ ਮਤਲਬ ਸੌਫਟਵੇਅਰ ਇਹਨੂੰ ਕਿਸ ਕੰਟਰੀ ਦੇ ਵਿੱਚ ਹੁਣ ਅਵੇਲੇਬਲ ਹੈ ਜਿੱਥੋਂ ਕਰ ਸਕਦੇ ਆ? ਭਾਈ ਜਿਹੜਾ ਜਿੱਥੇ ਆਪਣਾ ਜਿਹੜਾ ਪਲੇਟਫਾਰਮ ਹੈਗਾ ਨਿੰਜਾ ਟ੍ਰੇਡਰ, ਠੀਕ ਹੈ, ਨਿੰਜਾ ਟ੍ਰੇਡਰ 140 ਕੰਟਰੀ 'ਚ ਅਵੇਲੇਬਲ ਆ। ਠੀਕ ਹੈ, ਸੋ ਜਿੱਥੇ ਨਿੰਜਾ ਟ੍ਰੇਡਰ ਅਵੇਲੇਬਲ ਆ ਉੱਥੇ ਆਪਾਂ ਕਰ ਸਕਦੇ ਹਾਂ। ਪਰ ਹੁਣ ਜਿਹੜੀ ਮੇਨ ਆਪਾਂ ਟ੍ਰੇਡਿੰਗ ਕਰਦੇ ਆ ਮੋਸਟਲੀ ਆਪਣੇ ਨਾਲ ਜਿਹੜੇ ਜੁੜੇ ਆ ਉਹ ਹੈਗੇ ਆ US ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ, ਯੂਰਪ ਤੋਂ, ਦੁਬਈ ਤੋਂ। ਠੀਕ ਹੈ, ਸੋ ਜਿਹੜੇ ਅਜੇ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਆਪਾਂ ਜ਼ਿਆਦਾ ਟ੍ਰੇਡਿੰਗ ਨਹੀਂ ਕਰ ਰਹੇ, ਕਿਉਂਕਿ ਉਹ ਇੱਕ ਤੇ ਮਾਰਕੀਟਸ ਦੂਜੀਆਂ ਵਾ, ਇੱਕ ਉਹਨਾਂ ਦੇ ਕੁਝ ਰੂਲਸ ਆ ਉੱਥੋਂ ਦੀ ਗਵਰਨਮੈਂਟਸ ਦੇ ਵੀ। ਠੀਕ ਹੈ, ਸੋ ਅਜੇ ਆਪਣਾ ਜਿਹੜਾ ਮੇਨ ਫੋਕਸ ਇਹ ਆ ਕਿ ਜਿਹੜੇ ਇੰਡੀਆ ਤੋਂ ਬਾਹਰ ਆਪਣੇ ਪੰਜਾਬੀ ਭੈਣ ਭਰਾ ਰਹਿੰਦੇ ਆ, ਜਿਨ੍ਹਾਂ ਦੀ ਸਟੇਬਲ ਜੌਬ ਆ ਜਾਂ ਜਿਨ੍ਹਾਂ ਦੇ ਸਟੇਬਲ ਬਿਜ਼ਨਸ ਆ ਤੇ ਉਹ ਕੁਝ ਲਰਨ ਕਰਨਾ ਚਾਹੁੰਦੇ ਐਕਸਟਰਾ, ਕਿਉਂਕਿ ਜਿਹੜਾ ਇਹ ਕੰਮ ਹੈਗਾ ਨਾ, ਇਹ ਹੈਗਾ ਪੇਸ਼ੈਂਸ ਦਾ। ਤੁਹਾਨੂੰ ਪੇਸ਼ੈਂਸ ਰਹਿਣਾ ਪੈਣਾ ਵਾ, ਡਿਸਿਪਲਿਨ 'ਚ ਰਹਿਣਾ ਪੈਣਾ ਵਾ ਤੇ ਆਪਾਂ ਨੂੰ ਹੌਲੀ ਠੰਡੇ ਦਿਮਾਗ ਨਾਲ ਇਹਨੂੰ ਟ੍ਰੇਡਿੰਗ ਨੂੰ ਲਰਨ ਕਰਨਾ ਪੈਣਾ ਵਾ। ਸੋ ਅਸੀਂ ਜਿਹੜੀ ਬੇਸਿਕਲੀ ਜਦੋਂ ਅਸੀਂ ਕਿਸੇ ਦੀ ਵੀ ਕਾਲ ਸਾਨੂੰ ਆਉਂਦੀ ਹੈ ਨਾ, ਅਸੀਂ ਪਹਿਲਾ ਕੰਮ ਇਹ ਪੁੱਛਦੇ ਹਾਂ ਕਿ ਤੁਸੀਂ ਭਾਈ ਕਰਦੇ ਕੀ ਜੇ। ਠੀਕ ਆ, ਤੁਹਾਡੇ ਕੋਲ ਕੀ ਇਨਕਮ ਹੈਗੀ ਆ। ਸੋ ਜਦੋਂ ਵੀ ਆਪਾਂ ਟ੍ਰੇਡਿੰਗ ਕਰਨੀ ਹੈ ਜਾਂ ਸਿੱਖਣੀ ਹੈ, ਇਹਨੂੰ ਹਮੇਸ਼ਾ ਐਜ਼ ਅ ਸੈਕੰਡ ਇਨਕਮ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ। ਬਾਅਦ ਚ ਜੇ ਆਪਣੀ ਇਹ ਰਿਪਲੇਸ ਕਰਕੇ ਆਪਾਂ ਇਨਫ ਪੈਸੇ ਬਣਾਉਣ ਲੱਗ ਪਏ ਨੇ, ਹਾਂ ਆਪਾਂ ਇਹਨੂੰ ਫਸਟ ਇਨਕਮ ਬਣਾ ਸਕਦੇ ਹਾਂ। ਸੋ ਪਹਿਲੀ ਗੱਲ ਤੇ ਇਹ ਆ ਕਿ ਜੇ ਤੁਸੀਂ ਵੈਲ ਸੈਟਲਡ ਜੇ, ਠੀਕ ਆ, ਬੇਸਿਕਲੀ ਵੈਲ ਸੈਟਲਡ ਦਾ ਮਤਲਬ ਇਹ ਕਿ ਤੁਹਾਡੀ ਇੱਕ ਪਰਮਾਨੈਂਟ ਜੌਬ ਹੈਗੀ ਜਾਂ ਕੋਈ ਬਿਜ਼ਨਸ ਹੈਗਾ ਵਾ ਜਿੱਚੋਂ ਤੁਹਾਨੂੰ ਆਪਣੇ ਜਿਹੜੇ ਜਿੰਨੇ ਵੀ ਤੁਹਾਡੇ ਖਰਚੇ ਆ ਮਹੀਨੇ ਦੇ, ਤੁਹਾਡੇ ਘਰ ਦੇ ਖਰਚੇ ਪੂਰੇ ਹੋ ਰਹੇ ਆ, ਤੇ ਤੁਸੀਂ ਫਿਰ ਇਸ ਨੂੰ ਐਜ਼ ਅ ਸੈਕੰਡ ਇਨਕਮ ਲੈ ਕੇ ਸਕਿੱਲ ਲਰਨ ਕਰ ਸਕਦੇ ਜੀ। ਠੀਕ ਆ, ਉਸ ਤੋਂ ਬਾਅਦ
ਇਸ ਤੋਂ ਪੈਸਾ ਬਣਾ ਕੇ ਤੁਸੀਂ ਜੋ ਮਰਜ਼ੀ ਕਰੋ, ਪਰ ਮੈਂ ਕਦੀ ਵੀ ਨਹੀਂ ਚਾਹੂੰਗਾ ਕਿ ਜੇ ਤੁਸੀਂ ਸਟੂਡੈਂਟ ਜੇ ਜਾਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਨਵੇਂ ਆਏ ਜੇ ਤੇ ਤੁਹਾਡੇ ਕੋਲ ਅਜੇ ਵੈਸੇ ਜੌਬ ਨਹੀਂ ਹੈਗੀ ਤੇ ਤੁਸੀਂ ਟ੍ਰੇਡਿੰਗ ਕਰਨੀ ਸਿੱਖੋ। ਇਹ ਹੋਪ 'ਚ ਸਿੱਖੋ ਕਿ ਤੁਸੀਂ ਛੇਤੀ ਪੈਸਾ ਬਣਾ ਲਓਗੇ। ਮੈਂ ਇਹ ਕਹਿ ਰਿਹਾ ਵਾਂ ਕਿ ਤੁਹਾਨੂੰ ਪਹਿਲਾਂ ਸਿੱਖਣਾ ਪੈਣਾ ਵਾ, ਆਪਣੇ ਆਪ ਨੂੰ ਤੁਹਾਨੂੰ 1 ਤੋਂ 2 ਮਹੀਨੇ ਦੇਣੇ ਪੈਣੇ ਆ। ਦੂਜੇ ਪਾਸਿਓਂ ਤੁਹਾਡੀ ਇਨਕਮ ਆਉਂਦੀ ਹੋਊਗੀ ਤੇ ਤੁਹਾਡੀ ਜਿਹੜੀ ਤੁਹਾਡੀ ਸਿਰਦਰਦੀ ਹੈ ਜਾਂ ਤੁਹਾਡੀ ਫਰਸਟ੍ਰੇਸ਼ਨ ਆ ਉਹ ਬਿਲਕੁਲ ਖਤਮ ਹੋਊਗੀ। ਠੀਕ ਆ, ਤੁਸੀਂ ਠੰਡੇ ਦਿਮਾਗ ਨਾਲ ਇੱਕ ਟ੍ਰੇਡਿੰਗ ਕਰ ਸਕਦੇ ਜੇ, ਠੰਡੇ ਦਿਮਾਗ ਨਾਲ ਟ੍ਰੇਡਿੰਗ ਸਿੱਖ ਸਕਦੇ ਜੇ ਤੇ ਉਹਦੇ ਨਾਲ ਕੀ ਆ ਕਿ ਤੁਸੀਂ ਹੌਲੀ ਹੌਲੀ ਆਪਣੀ ਇਨਕਮ ਨੂੰ ਰਿਪਲੇਸ ਕਰ ਸਕਦੇ ਜੇ। ਇਹ ਵੀ ਬਹੁਤ ਵਧੀਆ ਗੱਲ ਤੁਹਾਡੀ ਮੋਂਟੀ ਭਾ, ਆਪਣੀ ਕੰਪਨੀ ਦੀ ਕਿ ਤੁਸੀਂ ਆਂਦੇ ਜੇ ਕਿ ਮਤਲਬ ਉਹ ਲੋਕ ਤੁਸੀਂ ਵੈਸੇ ਤਾਂ ਕੰਪਨੀਆਂ ਦੀ ਨਾ ਕਿਸੇ ਨੂੰ ਕੋਈ ਚੀਜ਼ ਵੇਚਣੀ ਹੋਵੇ ਤੇ ਆਂਦੇ ਵੀ ਫਟਾਫਟ ਆ ਜਾਏ, ਜਿਹੜਾ ਵੀ ਆਉਂਦਾ ਉਹਨਾਂ ਨੂੰ ਵੇਚ ਦਈਏ। ਮਤਲਬ ਇਹ ਵੀ ਤੁਹਾਡੀ ਵੱਡੀ ਗੱਲ ਹੈ ਵੀ ਨਹੀਂ ਯਾਰ, ਜਿਹੜੇ ਨਵੇਂ ਨੇ ਉਹ ਪਹਿਲਾਂ ਫੌਰੀ ਪੈਸਾ ਇਨਵੈਸਟ ਨਾ ਕਰਨ, ਮਤਲਬ ਵੀ ਇੱਧਰ ਨਾ ਆਉਣ, ਪਹਿਲਾਂ ਕੁਛ ਨਾ ਕੁਛ ਅਦਰ ਸੋਰਸ ਆਫ ਇਨਕਮ ਹੋਣ ਤੇ ਫਿਰ ਇੱਧਰ ਨੂੰ ਆਓ। ਬਿਲਕੁਲ। ਅੱਛਾ ਮੋਂਟੀ ਭਾਈ ਸਾਹਿਬ, ਹੁਣ ਆਪਾਂ ਫੌਰਨ ਜ਼ਰਾ ਟਾਈਮ ਹੀ ਹੋ ਗਿਆ, ਆਪਾਂ ਲਾਈਵ ਟ੍ਰੇਡਿੰਗ ਕਰਕੇ ਅੱਜ ਫੇਰ ਥੋੜੀ ਵਿਖਾ ਦਿਓ। ਹਾਂਜੀ ਜ਼ਰੂਰ। ਕਿਸ ਤਰ੍ਹਾਂ ਅੱਜ ਦੀ ਮਾਰਕੀਟ ਕਿਸ ਤਰ੍ਹਾਂ ਵਾ, ਕਿਸ ਤਰ੍ਹਾਂ ਟ੍ਰੇਡਿੰਗ ਹੁੰਦੀ ਆ, ਕਿਸ ਤਰ੍ਹਾਂ ਬੋਟ ਕੰਮ ਕਰਦਾ, ਥੋੜਾ ਜਿਹਾ ਜ਼ਰੂਰ ਵਿਖਾਓ। ਹਾਂਜੀ ਬਸ ਮਾਰਕੀਟ ਖੁੱਲਣ ਲੱਗੀ ਭਾਈ, 1 ਮਿੰਟ 'ਚ ਆਪਾਂ ਆ ਜਾਂਦੇ ਹਾਂ ਜ਼ੂਮ ਤੇ ਮੈਂ ਤੁਹਾਨੂੰ ਟ੍ਰੇਡਿੰਗ ਕਰਕੇ ਵਿਖਾ ਦਿੰਦਾ ਜੀ। ਹਾਂਜੀ ਨਾਸਿਰ ਜੀ, ਇਹ ਆਪਾਂ ਕਰ ਰਹੇ ਹਾਂ ਅੱਜ ਦੀ ਮਾਰਕੀਟ ਦੀ ਲਾਈਵ ਟ੍ਰੇਡਿੰਗ। ਅੱਜ ਆਪਣੀ ਹੈਗੀ ਅਕਤੂਬਰ 15 ਤੇ ਸਵੇਰੇ 9:30 ਵਜੇ ਆ ਜੀ ਨਿਊਯਾਰਕ ਦੇ ਵਿੱਚ। ਠੀਕ ਹੈ, ਜੇ ਤੁਸੀਂ ਇਧਰਲੇ ਪਾਸੇ ਵੇਖੋਗੇ ਤੇ ਮੇਰੇ ਹੈਗੇ ਆ ਅਕਾਊਂਟ, 4 ਅਕਾਊਂਟ ਨਾਲ ਮੈਂ ਟ੍ਰੇਡਿੰਗ ਕਰ ਰਿਹਾ ਜੀ, ਟ੍ਰੇਡ ਕਾਪੀਅਰ ਲਾ ਕੇ। ਹੁਣ ਜਦੋਂ ਵੀ ਆਪਣਾ ਟ੍ਰੇਡ ਆਊਗਾ ਤੇ ਆਪਾਂ ਸਾਰੇ ਅਕਾਊਂਟਾਂ 'ਚ ਇਕੱਠੀ ਟ੍ਰੇਡਿੰਗ ਕਰਾਂਗੇ। ਠੀਕ ਹੈ, ਹਾਂਜੀ ਲਾਸਟ ਟਾਈਮ ਜਿਵੇਂ ਆਪਾਂ ਕੀਤੀ ਸੀ। ਹਾਂਜੀ ਬਿਲਕੁਲ। ਸੋ ਇਹਦੇ ਵਿੱਚ ਕੀ ਹੈ ਕਿ ਆਪਣਾ ਅੱਜ ਮਾਰਕੀਟ, ਕੱਲ ਵੀ ਬਹੁਤ ਸਲੋ ਸੀ, ਕੱਲ ਬੈਂਕ ਹੌਲੀਡੇ ਸੀ ਤੇ ਅੱਜ ਵੀ ਮਾਰਕੀਟ ਥੋੜੀ ਜਿਹੀ ਸਲੋ ਚੱਲ ਰਹੀ ਆ, ਪਰ ਜਦੋਂ ਵੀ ਆਪਾਂ ਟ੍ਰੇਡ ਆਇਆ ਆਪਾਂ ਉਦੋਂ ਲੈ ਲਾਂਗੇ। ਤੇ ਜੇ ਜ਼ਿਆਦਾ ਮਾਰਕੀਟ ਸਲੋ ਹੋਈ ਤੇ ਫਿਰ ਆਪਾਂ 2 ਟ੍ਰੇਡ ਦੀ ਟ੍ਰੇਡਿੰਗ ਕਰਕੇ ਬਸ ਤੁਹਾਨੂੰ ਵਿਖਾਉਣਾ ਚਾਹੁੰਦਾ ਕਿ ਜਿਹੜਾ ਆਪਣਾ ਬੋਟ ਆ ਇਹ ਕਿੱਦਾਂ ਪਰਫਾਰਮ ਕਰਦਾ ਮਾਰਕੀਟ ਦੇ ਵਿੱਚ। ਠੀਕ ਹੈ, ਹੁਣ ਇਹਦੇ ਵਿੱਚ ਆਪਾਂ ਪੂਰੀ ਆਟੋਮੇਸ਼ਨ ਲਾਈ ਆ ਜੀ, ਮੈਂ ਇਹਨੂੰ ਟੱਚ ਨਹੀਂ ਕਰਨਾ ਬੋਟ ਨੂੰ। ਜਦੋਂ ਵੀ ਟ੍ਰੇਡ ਆਇਆ ਤੇ ਬੋਟ ਨੇ ਆਪੇ ਲੈ ਲੈਣਾ ਵਾ। ਆਪਣੇ 9:34 ਹੋਏ ਆ ਤੇ ਆਪਾਂ ਨਿਊਯਾਰਕ ਮਾਰਕੀਟ ਦੇ ਵਿੱਚ ਨੈਸਡੈਕ ਇੱਕ ਜਿਹੜੀ ਮਾਰਕੀਟ ਆ ਉਹਦੇ ਵਿੱਚ ਟ੍ਰੇਡਿੰਗ ਕਰ ਰਹੇ ਆ ਜੀ। 9:34 15 ਅਕਤੂਬਰ ਅੱਜ ਹੋ ਗਈ ਜੀ। ਹਾਂਜੀ ਬਿਲਕੁਲ। ਹਾਂਜੀ ਨਾਸਿਰ ਜੀ, ਆਪਾਂ ਨਾ ਪਹਿਲਾ ਟ੍ਰੇਡ ਲੈ ਚੁੱਕੇ ਹਾਂ ਹੁਣ। ਠੀਕ ਹੈ ਜੀ, ਜਿੱਦਾਂ ਤੁਸੀਂ ਵੇਖਿਆ ਕਿ ਮਾਰਕੀਟ ਬਹੁਤ ਜ਼ਿਆਦਾ ਸਲੋ ਅੱਜ, ਤੇ ਆਪਾਂ ਨੂੰ ਪਹਿਲਾ ਟ੍ਰੇਡ ਹੀ 15 ਮਿੰਟਾਂ ਬਾਅਦ ਮਿਲਿਆ, 13 ਮਿੰਟਾਂ ਬਾਅਦ। ਠੀਕ ਹੈ, ਸੋ ਕਈ ਵਾਰ ਇਦਾਂ ਹੋਣਾ ਕਿ ਤੁਹਾਡੀ ਮਾਰਕੀਟ ਬਹੁਤ ਸਲੋ ਹੋਣੀ ਹੈ। ਠੀਕ ਹੈ, ਸੋ ਉਹਦੇ ਵਿੱਚ ਆਪਾਂ ਨੂੰ ਪੇਸ਼ੈਂਸ ਨਾਲ ਬਹਿਣਾ ਪੈਣਾ ਵਾ। ਠੀਕ ਹੈ, ਆਪਾਂ ਜੇ ਕਾਹਲੀ ਕਰਾਂਗੇ ਤੇ ਹੋ ਸਕਦਾ ਗਲਤੀ ਹੋ ਜਾਏ ਆਪਣੇ ਕੋਲ। ਸੋ ਇਹ ਆ ਕਿ ਆਪਣਾ ਟ੍ਰੇਡ ਹੁਣ ਮਾਰਕੀਟ ਨੇ ਥੱਲੇ ਨੂੰ ਲਿਆ, ਟ੍ਰੇਡ ਥੱਲੇ ਜਿਹੜੀ ਬਲੂ ਲਾਈਨ ਆ ਉਹ ਮੇਰਾ ਪ੍ਰੋਫਿਟ ਟਾਰਗੇਟ ਹੈ ਜੀ। ਠੀਕ ਹੈ, ਤੇ ਆਪਣਾ ਮੇਰਾ ਪ੍ਰੋਫਿਟ ਟਾਰਗੇਟ ਆ ਮੇਰਾ ਸਟਾਪ ਲਾਸ ਆ ਜੀ। ਠੀਕ ਹੈ, ਸੋ ਜੇ ਮਾਰਕੀਟ ਇਹਨੂੰ ਟੱਚ ਕਰਦੀ ਆ ਇਹ 'ਚ ਆਪਣਾ ਲਾਸ ਹੋਣਾ ਵਾ, ਜਦੋਂ ਆਪਣਾ ਇਹਨੂੰ ਟੱਚ ਕਰ ਜਾਂਦੀ ਇਹ ਆਪਣਾ ਪ੍ਰੋਫਿਟ ਆ। ਹਾਂ, ਸੋ ਬੋਰਡ ਨੇ ਵੇਖਿਆ ਕਿ ਮਾਰਕੀਟ ਥੱਲੇ ਆ ਰਹੀ ਆ, ਪੁੱਲ ਬੈਕ ਲਿਆ, ਫਿਰ ਥੱਲੇ ਨੂੰ ਆਊਗੀ ਕਿਉਂਕਿ ਬੈਕਗ੍ਰਾਉਂਡ ਆਪਣੀ ਮੈਚ ਕਰ ਰਹੀ ਆ। ਠੀਕ ਹੈ, ਸੋ ਇਹ ਆ ਕਿ ਲੈਟਸ ਸੀ ਕੀ ਹੁੰਦਾ, ਪਰ ਮੈਂ ਤੁਹਾਨੂੰ ਉਦਾਂ ਦੱਸ ਰਿਹਾ ਕਿ ਬੋਟ ਨੇ ਟ੍ਰੇਡ ਕਿਉਂ ਲਿਆ ਤੇ ਇਹਦਾ ਟ੍ਰੇਡ ਦਾ ਮਤਲਬ ਕੀ ਹੈ। ਇਹਨੂੰ ਆਪਾਂ ਕਹਿ ਦਿੰਦੇ ਪੁੱਲ ਬੈਕ ਐਂਟਰੀ। ਸੋ ਮਾਰਕੀਟ ਥੱਲੇ ਆਈ, ਪੁੱਲ ਬੈਕ ਲਿਆ, ਫਿਰ ਥੱਲੇ ਆ ਗਈ। ਰਾਈਟ, ਸੋ ਇਹ ਆ ਕਿ ਹੁਣ ਆਪਾਂ ਐਕਸਪੈਕਟ ਕਰਨ ਦੇ ਜਾਂ ਪ੍ਰੈਡਿਕਟ ਕਰਨ ਦੇ ਬੋਰਡ ਕਿ ਮਾਰਕੀਟ ਥੱਲੇ ਨੂੰ ਜਾਊਗੀ। ਸੋ ਲੈਟਸ ਸੀ ਆਪਣਾ ਕੀ ਬਣਦਾ। ਸੋ ਆਪਣਾ ਪ੍ਰੋਫਿਟ ਟਾਰਗੇਟ ਹਿੱਟ ਹੋ ਗਿਆ ਭਾਜੀ, ਆਪਣੇ $190 ਬਣ ਗਏ ਜੀ। ਠੀਕ ਹੈ, ਤੇ ਹਰ ਅਕਾਊਂਟ 'ਚ ਆਪਣੇ 186 176 176 ਆਪਣਾ ਕਮਿਸ਼ਨ ਕੱਢ ਕੇ ਆਪਾਂ ਟੋਟਲ $717 ਬਣਾ ਚੁੱਕੇ ਹਾਂ ਇੱਕ ਟ੍ਰੇਡ ਦੇ ਨਾਲ। ਬਲੂ ਲਾਈਨ ਨੂੰ ਟੱਚ ਕਰ ਗਿਆ। ਹਾਂਜੀ, ਬਲੂ ਲਾਈਨ ਟੱਚ ਕਰ ਗਿਆ ਜੀ ਸਾਡੇ ਟਾਰਗੇਟ ਤੋਂ। ਠੀਕ ਹੈ, ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਆਪਣਾ ਅੱਜ ਮਾਰਕੀਟ ਬਹੁਤ ਜ਼ਿਆਦਾ ਸਲੋ, ਆਪਾਂ ਨੂੰ ਇੱਕੋ ਟ੍ਰੇਡ ਦੇ ਵਿੱਚ ਹੀ ਅੱਜ 7-8 ਮਿੰਟ ਲੱਗ ਗਏ। ਠੀਕ ਹੈ, ਹਾਂਜੀ ਨਸਰ ਭਾਜੀ ਆਪਾਂ ਇੱਕ ਹੋਰ ਟ੍ਰੇਡ ਲੈ ਚੁੱਕੇ ਹਾਂ ਜੀ। ਠੀਕ ਹੈ, ਇਹ ਆਪਾਂ ਉੱਤੇ ਨੂੰ ਲਿਆ ਟ੍ਰੇਡ। ਹਾਂਜੀ ਉੱਤੇ ਨੂੰ ਲਿਆ ਜੀ।
ਇਹ ਮੈਨੂੰ ਵੀ ਇੰਨੀ ਕੁ ਸਮਝ ਮੈਨੂੰ ਲੱਗਣ ਲੱਗ ਪਈ ਹੁਣ। ਹਾਂਜੀ, ਇਹ ਬਲੂ ਲਾਈਨ ਨੂੰ ਟੱਚ ਕਰਨਾ, ਆਪਣਾ ਜੋ ਟੱਚ ਕਰ ਜਾਂਦਾ ਤੇ ਆਪਣਾ ਇਹ ਪ੍ਰੋਫਿਟ ਟਾਰਗੇਟ ਹਿੱਟ ਹੋ ਜਾਣਾ ਵਾ। ਠੀਕ ਹੈ, ਜੇ ਥੱਲੇ ਨੂੰ ਆ ਗਿਆ ਤੇ ਆਪਣਾ ਸਟਾਪ ਲਾਸ ਆ। ਬੇਸਿਕਲੀ ਮਾਰਕੀਟ ਬਹੁਤ ਜ਼ਿਆਦਾ ਸਲੋ ਭਾਜੀ। ਆਪਾਂ ਠੀਕ ਹੈ, 2 ਟ੍ਰੇਡ ਲੈ ਲਏ ਆਪਣੇ, $330 ਬਣ ਕੇ ਚੁੱਕੇ ਆ ਜੀ। ਠੀਕ ਹੈ, ਆਪਣਾ 500 ਨਹੀਂ ਬਣਿਆ ਅੱਜ, ਪਰ 330 ਬਣ ਗਏ ਆ। ਟੋਟਲ ਆਪਣਾ $1220 ਬਣ ਗਿਆ। ਤੁਸੀਂ ਥੱਲੇ ਵੇਖੋਗੇ। ਠੀਕ ਹੈ, ਹੁਣ ਇਹ ਆ ਨਾ, ਅੱਜ ਫਿਰ ਮੈਂ ਜਿਹੜੀ ਵੀਡੀਓ ਤੇ ਥੰਬਨੇਲ ਤੇ ਲਿਆ ਵੀ 330 ਲਿਆ ਮੇਰਾ ਜੀ। ਨਹੀਂ, ਟੋਟਲ ਆਪਣੇ 1220 ਬਣੇ ਜੀ। ਵੀ ਬਣ ਗਏ। ਠੀਕ ਹਾਂਜੀ, ਤੇ ਹੁਣ ਆਪਾਂ ਬੇਸਿਕਲੀ ਆਪਾਂ ਇੱਥੇ ਐਂਡ ਕਰ ਸਕਦੇ ਹਾਂ ਟ੍ਰੇਡਿੰਗ ਆਪਣੀ, ਕਿਉਂਕਿ ਮਾਰਕੀਟ ਜ਼ਿਆਦਾ ਸਲੋ। ਆਪਾਂ ਨੂੰ ਫਿਰ ਹੋ ਸਕਦਾ ਅੱਧਾ ਪੌਣਾ ਘੰਟਾ ਹੋਰ ਬਹਿਣਾ ਪਵੇ ਜੇ ਆਪਾਂ ਟ੍ਰੇਡ 1-2 ਲੈਣੇ। ਨਹੀਂ ਜ਼ਰੂਰ, ਤੁਸੀਂ ਆਪਾਂ ਲਾਈਵ ਟ੍ਰੇਡਿੰਗ ਹੋਣੀ ਤਾਂ ਆਪਾਂ ਹਾਤੀ ਆ ਆਪਾਂ ਗੱਲਾਂ। ਹਾਂ, 2 ਟ੍ਰੇਡ ਲਏ ਆਪਾਂ, ਇੱਕ ਥੱਲੇ ਨੂੰ ਲਿਆ ਟ੍ਰੇਡ, ਇੱਕ ਉੱਤੇ ਨੂੰ ਲਿਆ ਵਾ, ਤੇ ਆਪਾਂ ਇੱਥੇ ਆਪਣੀ ਟ੍ਰੇਡਿੰਗ ਹੁਣ ਐਂਡ ਕਰ ਸਕਦੇ ਹਾਂ ਜੀ। ਇੱਥੇ ਤੁਸੀਂ ਟ੍ਰੇਡਿੰਗ ਜਿਹੜੀ ਲਾਈਵ ਆਪਾਂ ਵਿਖਾਤੀ ਹੈ, ਕੁਝ ਗੱਲਾਂ ਬਾਤਾਂ ਹੋਰ ਨੇ, ਲੋਕਾਂ ਦੇ ਕੁਐਸਚਨ ਨੇ ਕਮੈਂਟ ਦੇ ਰਾਹੀਂ ਮੈਨੂੰ ਆਏ ਸੀ ਬਹੁਤ ਸਾਰੇ, ਤੇ ਉਹ ਆਪਾਂ ਤੁਹਾਡੇ ਨਾਲ ਕਰਨੇ ਆ ਤੇ ਆਪਾਂ ਗੱਲਾਂ ਬਾਤਾਂ ਕਰਦੇ ਆ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਭਾਜੀ। ਵੈਲਕਮ ਬੈਕ ਜੀ ਤੁਹਾਨੂੰ ਫੇਰ ਇੱਕ ਵਾਰੀ। ਤੇ ਅੱਜ ਫੇਰ ਟ੍ਰੇਡਿੰਗ ਕਰਕੇ ਤੁਹਾਨੂੰ ਆਪਾਂ ਵਹਾਈ, ਮੋਟੀ ਸਾਹਿਬ ਨੇ ਵਹਾਈ। ਅੱਜ ਮਾਰਕੀਟ ਬਹੁਤ ਸਲੋ ਚੱਲ ਰਹੀ ਸੀ, ਉਦੋਂ ਤਰ੍ਹਾਂ ਉਹ ਜਿਸ ਤਰ੍ਹਾਂ ਲਾਸਟ ਟਾਈਮ ਕੀਤੀ ਸੀ ਬੜਾ ਤੇਜ਼ ਸੀ, ਅੱਜ ਸਲੋ ਸੀ ਮਾਰਕੀਟ। ਹਾਂਜੀ, ਲੇਕਿਨ ਫਿਰ ਵੀ ਇੱਕ ਅਕਾਊਂਟ 'ਚ $330 ਬਣ ਗਏ ਤਕਰੀਬਨ 25 ਮਿੰਟਾਂ ਦੇ ਵਿੱਚ। ਭਾਈ ਸਾਹਿਬ ਬਹੁਤ ਵਧੀਆ ਲੱਗਾ ਮੈਨੂੰ, ਤੇ ਮੈਂ ਨਾ ਬਹੁਤ ਇੰਪਰੈਸਡ ਕਿ ਆਪਾਂ ਇੰਨੀ ਮਿਹਨਤ ਕਰੀਦੀ, ਇੰਨੇ ਕੰਮ ਕਰੀਦੇ ਆ। ਮਿਹਨਤ ਵੈਸੇ ਸਾਰੇ ਕੰਮਾਂ 'ਚ ਹੋਣੀ ਵੀ ਚਾਹੀਦੀ ਹੈ, ਲੇਕਿਨ ਸਮਾਰਟ ਵਰਕ ਵੀ ਨਾਲ ਹੋਣਾ ਚਾਹੀਦਾ। ਮੈਨੂੰ ਇਹ ਦੱਸਿਓ ਵੀ ਆਈਡੀਆ ਕਿੱਥੋਂ ਆਇਆ ਵੀ ਇਹ ਬੋਟ ਬਣਾਈਏ, ਇਹ ਕਿਸ ਤਰ੍ਹਾਂ ਦਿਮਾਗ 'ਚ ਆਈ? ਹਾਂਜੀ ਭਾਈ, ਜਿਹੜਾ ਆਈਡੀਆ ਸੀ ਨਾ, ਇਹ ਸਾਡੇ CEO ਸਾਹਿਬ ਨੇ, ਹਰਮਨ ਢਿੱਲੋਂ ਜੀ ਭਾਜੀ, ਠੀਕ ਹੈ, ਉਹਨਾਂ ਦਾ ਆਈਡੀਆ ਸੀ। ਤੇ ਉਹ ਪਿਛਲੇ 20 ਸਾਲ ਤੋਂ ਟ੍ਰੇਡਿੰਗ ਕਰ ਰਹੇ ਸੀ, ਵੱਖਰੀ ਵੱਖਰੀ ਟ੍ਰੇਡਿੰਗ ਕੀਤੀ ਉਹਨਾਂ ਨੇ, ਫੋਰੈਕਸ ਵੀ ਕੀਤੀ, ਸਟਾਕਸ ਵੀ ਕੀਤੀ, ਫਿਊਚਰਸ ਵੀ ਕੀਤੀ। ਤੇ ਫਿਰ ਜਦੋਂ ਪੈਂਡੈਮਿਕ ਆਇਆ ਸੀ ਨਾ 2020 ਦੇ ਵਿੱਚ, ਠੀਕ ਹੈ, ਉਦੋਂ ਮੋਸਟਲੀ ਹੀ ਕਿ ਜਦੋਂ ਕੰਮਕਾਰ ਲੋਕਾਂ ਦੇ ਠੱਪ ਹੋ ਗਏ ਸੀ, ਉਦੋਂ ਫਿਰ ਇਸ ਆਈਡੀਆ ਨੇ ਇੱਕ ਕੰਪਨੀ ਵੱਲ ਨੂੰ ਸ਼ੇਪ ਲੈਣੀ ਸ਼ੁਰੂ ਕੀਤੀ ਸੀ। ਆਈਡੀਆ ਸੀ ਕਿ ਆਪਾਂ ਜਿਹੜੇ ਲੋਕ ਸਟਰਗਲ ਕਰ ਰਹੇ ਆ ਉਹਨਾਂ ਨੂੰ ਕਿੱਦਾਂ ਇੱਕ $300 ਤੋਂ $500 ਰੋਜ਼ ਦਾ ਬਣਾਉਣਾ ਸਿਖਾ ਸਕਦੇ ਆ। ਠੀਕ ਹੈ, ਉਹ ਕਿਉਂਕਿ ਜਦੋਂ ਸਾਰੀ ਦੁਨੀਆ ਹੀ ਇੱਕ ਹਿਸਾਬ ਦੀ ਘਰ ਬਹਿ ਗਈ ਸੀ, ਉਹ ਮਤਲਬ ਕਿ ਬਹੁਤ ਰੇਅਰ ਹੀ, ਮਤਲਬ ਕਿ ਆਪਣੀ ਲਾਈਫ ਟਾਈਮ 'ਚ ਕਦੀ ਇੱਕ ਤਰ੍ਹਾਂ ਹੋਇਆ ਵਾ ਕਿ ਬੇਸਿਕਲੀ ਸਾਰੀ ਦੁਨੀਆ ਇਕੱਠੀ ਘਰੇ ਬਹਿ ਗਈ। ਠੀਕ ਹੈ, ਜਿਨ੍ਹਾਂ ਦੇ ਨੂੰ ਤੇ ਪਤਾ ਸੀ ਸਟਾਕ ਮਾਰਕੀਟ ਬਾਰੇ, ਜਿਨ੍ਹਾਂ ਨੂੰ ਪਤਾ ਸੀ ਘਰੋਂ ਆਪਾਂ ਕੀ ਕੀ ਕੰਮ ਕਰ ਸਕਦੇ ਆ, ਉਹਨਾਂ ਦਾ ਤੇ ਚੱਲਦਾ ਰਿਹਾ। ਪਰ ਜਿਨ੍ਹਾਂ ਨੂੰ ਕੁਛ ਵੀ ਨੌਲੇਜ ਨਹੀਂ ਸੀ, ਉਹਨਾਂ ਨੇ ਬਹੁਤ ਸਟਰਗਲ ਕੀਤੀ ਆ। ਠੀਕ ਹੈ, ਸੋ ਉਹਦੇ ਕਰਕੇ ਇੱਕ ਆਈਡੀਆ ਆਇਆ ਸੀ ਕਿ ਕਿਉਂ ਨਾ ਆਪਣੀ ਜਿਹੜੀ ਕਮਿਊਨਿਟੀ ਹੈ, ਖਾਸ ਕਰਕੇ ਪੰਜਾਬੀ ਕਮਿਊਨਿਟੀ ਆ, ਇਹਨਾਂ ਵਾਸਤੇ ਕੁਛ ਨਾ ਕੁਛ ਕੀਤਾ ਜਾਵੇ ਕਿ ਘਰੋਂ ਬਹਿ ਕੇ ਵੀ ਪੈਸੇ ਬਣਾ ਸਕਣ। ਫਿਰ ਆਈਡੀਆ ਹੈ ਕਿ ਕਿਉਂ ਨਾ ਟ੍ਰੇਡਿੰਗ ਵੱਲ ਆਇਆ ਜਾਵੇ, ਕਿਉਂਕਿ ਟ੍ਰੇਡਿੰਗ ਵਾਸਤੇ ਤੁਹਾਨੂੰ ਕੋਈ ਲੋਕੇਸ਼ਨ ਦੀ ਲੋੜ ਨਹੀਂ ਆ, ਲੋਕੇਸ਼ਨ ਸਪੈਸੀਫਿਕ ਚੀਜ਼ ਨਹੀਂ ਆ। ਤੁਸੀਂ ਜਿੱਥੇ ਵੀ ਬੈਠੇ ਜੇ, ਤੁਸੀਂ ਉੱਥੋਂ ਬਹਿ ਕੇ ਟ੍ਰੇਡਿੰਗ ਕਰ ਸਕਦੇ ਜੇ, ਸਿਰਫ ਆਪਣਾ ਇੰਟਰਨੈਟ ਤੇ ਕੰਪਿਊਟਰ ਚਾਹੀਦਾ ਵਾ। ਠੀਕ ਹੈ, ਤੇ ਉਹ ਫਿਰ ਇੱਕ ਆਈਡੀਆ ਹੈ ਕਿ ਆਪਾਂ ਟ੍ਰੇਡਿੰਗ ਵੱਲ ਲੋਕਾਂ ਨੂੰ ਜਾਗਰਤ ਕਰੀਏ, ਟ੍ਰੇਡਿੰਗ ਵੱਲ ਲੋਕਾਂ ਨੂੰ ਥੋੜਾ ਇੰਸਪਾਇਰ ਕਰੀਏ। ਫਿਰ ਉਸ ਤੋਂ ਬਾਅਦ ਆ ਗਿਆ ਕਿ ਜੇ ਟ੍ਰੇਡਿੰਗ ਸਿਖਾਉਣੀ ਹੈ ਨਾ ਭਾਈ, ਕਿਸੇ ਨੇ ਟ੍ਰੇਡਿੰਗ ਸਿੱਖਣੀ, ਆਪਾਂ ਨੂੰ ਸਾਲ ਤੋਂ 2 ਸਾਲ ਲੱਗ ਜਾਂਦੇ ਆ ਟ੍ਰੇਡਿੰਗ ਸਿੱਖਦਿਆਂ। ਸੋ ਇਸ ਚੀਜ਼ ਦੀ ਲਰਨਿੰਗ ਕਰਵ ਕਿੱਦਾਂ ਘਟਾਈ ਜਾਵੇ। ਠੀਕ ਹੈ, ਸੋ ਫਿਰ ਆਪਣਾ ਆਈਡੀਆ ਕਿ ਆਪਾਂ ਆਟੋਮੇਸ਼ਨ, ਕਿਉਂਕਿ ਹੁਣ ਉਦੋਂ ਤੱਕ ਮੋਸਟਲੀ ਚੀਜ਼ਾਂ ਆਟੋਮੇਸ਼ਨ ਤੇ ਆ ਗਈਆਂ ਸੀ। ਠੀਕ ਹੈ, ਹਰ ਇੱਕ ਬਿਜ਼ਨਸ ਦੇ ਵਿੱਚ ਆਟੋਮੇਸ਼ਨ ਆ ਰਿਹਾ ਸੀ, AI ਆ ਰਹੀ ਸੀ। ਸੋ ਫਿਰ ਇੱਕ ਆਈਡੀਆ ਹੈ ਕਿ ਕਿਉਂ ਨਾ ਆਪਾਂ ਵੀ ਇਸ ਟ੍ਰੇਡਿੰਗ ਵਿੱਚ ਵੀ ਆਟੋਮੇਸ਼ਨ ਲਿਆਂਦੀ ਜਾਵੇ। ਸੋ ਇਦਾਂ ਹੌਲੀ ਹੌਲੀ ਕਰਦਿਆਂ ਆਪਣਾ ਇੱਕ ਆਈਡੀਆ ਕੰਪਨੀ ਬਣੀ ਆ। ਠੀਕ ਆ, ਜਿਹੜਾ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ, ਆਪਣੇ ਖਾਸ ਕਰਕੇ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ, ਇਹਨਾਂ ਨੇ ਬਹੁਤ ਪਿਆਰ ਕੀਤਾ ਵਾ ਕਿ ਜਿਨ੍ਹਾਂ ਨੂੰ ਟ੍ਰੇਡਿੰਗ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ, ਸਿੱਖਣ ਦਾ ਮੌਕਾ ਨਹੀਂ ਮਿਲ ਰਿਹਾ ਸੀ, ਉਹ ਵੀ ਅੱਜ ਟ੍ਰੇਡਿੰਗ ਸਿੱਖ ਰਹੇ ਆ ਤੇ ਨਾਲ ਕਰ ਰਹੇ ਆ। ਠੀਕ, ਬਹੁਤ ਵਧੀਆ ਆਈਡੀਆ ਆ ਹਰਮਨ ਭਾਈ ਸਾਹਿਬ। ਮੇਰੀ ਬਰਾਦਰੀ ਹੈ, ਬਹੁਤ ਵਧੀਆ ਤੁਸੀਂ ਕੀਤਾ, ਜਿਹੜੇ ਮੇਰੇ ਵਰਗਿਆਂ ਵਾਸਤੇ ਵੀ ਕੰਮ ਆਸਾਨ ਕੀਤਾ। ਅੱਛਾ ਭਾਜੀ, ਇੱਕ ਹੋਰ ਮੈਨੂੰ ਕਾਫੀ ਆਪਣਾ ਟਾਈਮ ਵੀਡੀਓ ਕਵਾਵਾ ਲੰਮੀ ਹੋ ਗਈ, ਜਿਹੜੇ ਕਸਟਮਰਸ ਦੇ ਜਿਹੜੇ ਟੈਸਟੀਮੋਨੀਅਲ ਨੇ ਉਹ ਵੀ ਤੁਸੀਂ ਕਰਦੇ ਜੇ ਸ਼ੇਅਰ, ਮਤਲਬ ਵੀ ਉਹ ਕਿਸ ਤਰ੍ਹਾਂ ਦੇ ਉਹਨਾਂ ਦੇ ਆਏ ਨੇ, ਉਹਦੇ ਵੀ ਥੋੜਾ ਜਿਹਾ ਸ਼ੇਅਰ ਕਰ ਦਿਓ ਜੇ ਤੁਹਾਡੇ ਕੁਛ ਹੈ ਤੇ ਸਕਰੀਨ ਤੇ ਚਲਾ ਦਿਓ। ਬਿਲਕੁਲ ਭਾਜੀ, ਆਪਾਂ ਕਸਟਮਰਸ ਦੀ ਟੈਸਟੀਮੋਨੀਅਲ ਟਾਈਮ ਟੂ ਟਾਈਮ ਲੈਂਦੇ ਰਹਿੰਦੇ ਆ ਕਿ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਵਾ, ਉਹਨਾਂ ਨੂੰ ਕਿੰਨਾ ਚਿਰ ਹੋ ਗਿਆ ਟ੍ਰੇਡਿੰਗ ਕਰਦੇ ਆ। ਸੋ ਮੈਂ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ, ਠੀਕ ਆ, ਜਿਹੜੀ ਕਿ ਆਪਾਂ ਕੰਪਾਈਲ ਕੀਤੀ ਆਪਣੇ ਵੱਖਰੇ ਕਸਟਮਰਸ ਦੇ ਨਾਲ, ਜਿਨ੍ਹਾਂ ਨੂੰ ਆਪਣਾ ਟ੍ਰੇਡਿੰਗ ਕਰਦੇ ਥੋੜਾ ਟਾਈਮ ਹੋਇਆ, ਕਈ ਨਵੇਂ ਬਿਲਕੁਲ ਆਇਆ, ਕਈ ਨੂੰ ਸਾਲ ਹੋ ਗਿਆ ਵਾ। ਸੋ ਮੈਂ ਚਾਹੁੰਦਾ ਕਿ ਉਹ ਤੁਸੀਂ ਵੀਡੀਓ ਜ਼ਰੂਰ ਵਿਖਾਓ, ਮੈਂ ਤੁਹਾਨੂੰ ਭੇਜ ਦਿੰਦਾ ਵਾਂ ਕਿ ਆਪਣੇ ਕਸਟਮਰ ਆਪਣੇ ਬਾਰੇ ਕੀ ਕਹਿ ਰਿਹਾ। ਬਾਕੀ ਤੁਹਾਨੂੰ ਮੈਂ ਗੂਗਲ ਰਿਵਿਊਜ਼ ਤੇ ਟਰਸਟਪਾਇਲਟ ਰਿਵਿਊਜ਼ ਵੀ ਵਿਖਾ ਦਿੰਦਾ ਵਾਂ। ਟਰਸਟਪਾਇਲਟ ਇੱਕ ਵੈਬਸਾਈਟ ਹੈ ਜਿਸ 'ਚ ਲੋਕੀ ਜਾ ਕੇ ਆਪਣੇ ਰਿਵਿਊ ਪਾਉਂਦੇ ਕੰਪਨੀ ਬਾਰੇ।
ਤੁਹਾਨੂੰ Trustpilot ਰਿਵਿਊਜ਼ ਤੇ Google ਰਿਵਿਊਜ਼ ਦੋਵੇਂ ਉਹ ਵੀ ਵਿਖਾ ਦੇਣਾ ਕਿ ਕਸਟਮਰ ਆਪਣੇ ਬਾਰੇ ਕੀ ਕਹਿ ਰਿਹਾ, ਸਾਡੀ ਸਰਵਿਸ ਬਾਰੇ ਕੀ ਕਹਿ ਰਿਹਾ, ਸਾਡੇ ਸੌਫਟਵੇਅਰ ਬਾਰੇ ਕੀ ਕਹਿ ਰਿਹਾ। ਸੋ ਜਿਹੜੇ ਲੋਕਾਂ ਨੂੰ ਥੋੜਾ ਯਕੀਨ ਹੋਵੇ ਕਿ ਅਸੀਂ ਨਾ ਹੀ ਫਰਾਡ ਆ, ਨਾ ਹੀ ਅਸੀਂ ਗੈਂਬਲਿੰਗ ਕੰਪਨੀ ਆ, ਨਾ ਹੀ ਅਸੀਂ ਬੈਟਿੰਗ ਕੰਪਨੀ ਆ, ਅਸੀਂ ਇੱਕ ਸੌਫਟਵੇਅਰ ਕੰਪਨੀ ਆ ਜਾਂ ਜੈਨੂਅਲੀ ਚਾਹੁੰਦੇ ਆ ਕਿ ਤੁਸੀਂ ਟ੍ਰੇਡਿੰਗ ਸਿੱਖੋ। ਹਾਰਡ ਵਰਕ ਆਪਾਂ ਕਰਦੇ ਰਹਿੰਦੇ ਆ, ਪਰ ਸਮਾਰਟ ਵਰਕ ਵੱਲ ਵੀ ਆਓ ਕਿ ਟ੍ਰੇਡਿੰਗ ਇੱਕ ਵਧੀਆ ਸਕਿੱਲ ਆ। ਸਿੱਖਣ ਵਾਸਤੇ ਤੁਸੀਂ ਆਪਣੇ ਬੱਚਿਆਂ ਨੂੰ ਪਾਸ ਔਨ ਕਰ ਸਕਦੇ ਜੇ, ਆਪਣੇ ਭੈਣ ਭਰਾਵਾਂ ਨੂੰ ਪਾਸ ਔਨ ਕਰ ਸਕਦੇ ਸਿੱਖ ਕੇ। ਜ਼ਰੂਰ ਭਾਈ। ਤੇ ਉਸ ਤੋਂ ਬਾਅਦ ਕੀ ਕਹਾਂਗੇ ਵੀ ਇਹ ਤੇ ਤੁਸੀਂ ਸ਼ੋਅ ਕਰੋ ਜ਼ਰੂਰ, ਹਾਂਜੀ। ਲੇਕਿਨ ਅਗਲਾ ਜਿਹੜਾ ਵੀਡੀਓ ਹੋਣਾ ਨਾ ਇਸ ਤੋਂ ਬਾਅਦ ਵਾਲਾ, ਜਿਹੜੇ ਮੇਰੇ ਰੈਫਰੈਂਸ ਨਾਲ ਇੱਕ ਮੇਰਾ ਭਾਂਜਾ ਤੇ ਇੱਕ ਧਰਮ ਭਾਈ ਦਾ ਬੇਟਾ ਜਿਹੜਾ ਜਾਰਜੀਆ ਤੋਂ ਹੁਣ ਕੈਨੇਡਾ, ਤੇ ਉਹਨਾਂ ਨੂੰ ਤੁਹਾਡੇ ਗੋ ਥਰੂ ਕਰਾਇਆ ਵੀ ਅਗਲਾ ਟੈਸਟੀਮੋਨੀਅਲ ਉਹਨਾਂ ਦਾ। ਬਿਲਕੁਲ ਜੀ, ਬਿਲਕੁਲ। I started with Sniper around 4 months ago. So far, I have received 5 payouts of $2,000 each. So this bot is obviously good for new people who are starting to, who wants to start to trade, It's obviously good for them, but I would also mention here that this bot is actually game changing for experienced traders as well. Okay. Because I've been trading for 6 years, but believe me, since I've trading with the bot, it took my trading to next level. I would recommend everybody to start as soon as possible. It's almost 1 year. First time I started with you guys. Like before, I have no experience and nothing of knowledge about the trading too. You guys have a very good software, and I made every day, daily basis, like 400 to 500 profit. So since I started the trading, I got the total 9 payouts. So buy your software, and you guys always help people too, and it's a really good software, and it's a game changer. I started back in April, I think, end of April, like about 4 months ago. I got 4 payouts so far. Oh, nice. I'm glad I'm using this because I got just lay off, and I'm trying to change my job with this income, and hopefully I will be there. Thank you for you guys giving us a wonderful product, and it will replace your income by you don't need to do the job if you have us. That's the last word, one-liner. Almost 3 months. I recommend to the people, those who decide to learn trading, I think Sniper is the best. 1 year with you guys has been awesome. Now I'm full time from almost 9 months. I'm full time trading. I have 15 PA accounts. I want to take like a big payout. I'm growing those accounts, and I'm waiting for that day that I can give you guys a surprise. Okay, nice. My goal is 7 figures. So for me, it's life-changing opportunity that I took, and that's why I'm wrapping up all my other businesses. So I'm 100% into trading now. So the message is, if you are looking for a serious business, if you are looking for a generational business, this is the right platform you can choose and grow your income. Your product is awesome, wonderful, easy, and easy to understand. That I achieved 2 PA account. I think 1st of October, I will request for the payout because that is going to be 11th day. I have made PAs. Okay. But I have not taken the payout right now because I want to, increase my buffer. Basically, my plan is to take the buffer till $10,000, and then, I will be much more comfortable and then start taking. So how many PS you have right now? 13. 13 PS. Wow, very nice. I must tell you, go for it. This is the best product. I have my own live account. I have made about 17 PAs until now. This is my motivation of buying the bot, my motivation of learning, because if you don't learn in this age of automation, then you're actually left behind. So it's better to not think, take action, and I think they should purchase it. This is a lovely thing in the market at a very good price, to be honest. It's like a package. It's like a package, and you just have to start it at the right time,
put your PIN number, and ATM gives you the money. Experience is fantastic. The biggest challenge, I told you, the human emotions is just cut down straight away. Okay. And the bot is it's like totally, it's a trading management, auto trading management basically. So you are not interfering with your entries, and profits, execution of trade is very, very good. And I have created already 7 PA. Oh, nice. And my aim is to create 20 PAs. Wow. And take the thing from there. I don't hesitate to buy the bot. Buy the bot, learn the bot, and start execution. The bot is very easy, so I loved it. My first impression was that this is so easy. Like anyone can do trading if they get the bot. This is so easy to do. Just click one button with the on and off button, and you're into the trade. So it's a very simple process, and it's very easy for someone new that like me. I'm new into trading. It's very easy for them to learn through the bot. So it's a very easy process. ਤੇ ਬਹੁਤ ਵਧੀਆ ਲੱਗਾ ਗੱਲ ਕਰਕੇ ਤੇ ਅੱਜ ਦਾ ਵੀਡੀਓ ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਵੇਗਾ। ਵਧੀਆ ਲੱਗਾ ਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਲੋਕ ਅਪਾਇੰਟਮੈਂਟ ਲੈਣਾ ਚਾਹੁੰਦੇ ਨੇ ਇਹਨਾਂ ਦੇ ਲਿੰਕ ਥੱਲੇ ਮੈਂ ਬਾਇਓ ਦੇ ਵਿੱਚ ਲਾਏ ਨੇ, ਉੱਥੇ ਤੁਸੀਂ ਕਲਿੱਕ ਕਰਕੇ ਤੇ ਅਪਾਇੰਟਮੈਂਟ ਲੈ ਸਕਦੇ ਜੇ ਤੇ ਇਹਨਾਂ ਦੀ ਅਪਾਇੰਟਮੈਂਟ ਲੈ ਕੇ ਤੁਹਾਨੂੰ ਸਾਰਾ ਗਾਈਡ ਕਰਨਗੇ ਕਿ ਕਿਸ ਤਰ੍ਹਾਂ ਤੁਸੀਂ ਬੋਟ ਲੈ ਸਕਦੇ ਜੇ, ਕਿਸ ਤਰ੍ਹਾਂ ਲਰਨ ਕਰ ਸਕਦੇ ਜੇ, ਕਿਸ ਤਰ੍ਹਾਂ ਸਿੱਖ ਸਕਦੇ ਜੇ, ਕਿਸ ਤਰ੍ਹਾਂ ਫਿਰ ਉਸ ਤੋਂ ਪੈਸੇ ਕਮਾ ਸਕਦੇ ਜੇ। ਸੋ ਪੈਸੇ ਜਿਹੜੇ ਅੱਜ ਦੇ ਕਮਾਉਣੇ ਅੱਜ ਦੇ ਦੌਰ ਦੇ ਵਿੱਚ ਬਹੁਤ ਜ਼ਰੂਰੀ ਹੈ। ਜਿਹੜੀ ਮੈਂ ਪਹਿਲਾਂ ਗੱਲ ਕਰਦਾ ਵੀ ਹਾਰਡ ਵਰਕ ਦੇ ਨਾਲ ਸਮਾਰਟ ਵਰਕ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਸਮਾਰਟ ਵਰਕ ਆ ਤੇ ਸਮਾਰਟ ਵਰਕ ਕਰਨ ਲੱਗਿਆ ਦੇਰ ਨਾਲ ਆਓ, ਮਿੰਟ ਮਾਰ ਲਓ, ਕਲਿੱਕ ਕਰੋ ਤੇ ਅਪਾਇੰਟਮੈਂਟ ਲੈ ਲਓ। ਮਿਲਦੇ ਹਾਂ ਤੁਹਾਨੂੰ ਫਿਰ, ਰੱਬ ਰਾਖਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।